ਦੱਸੋ ਬਈ ਜਵਾਨੋ, ਪਰਿੰਦਾ ਕਿਹੜਾ? ਮੈਂ ਕੋਸ਼ਿਸ਼ ਕਰ ਰਿਹਾ ਕਿ ਕਲੀਅਰ ਹੁੰਦੀ ਆ ਅੱਜ ਤਸਵੀਰ। ਅਮਰੂਦਾਂ ਦਾ ਬਾਗ। ਪਿੰਡਾਂ ਦਾ ਮਾਹੌਲ ਭਾਈ ਪਿੰਡਾਂ ਦਾ ਹੀ ਹੈ। ਪਿੰਡਾਂ ਦੀ ਖੂਬਸੂਰਤੀ, ਦਰਖਤ, ਤਾਜ਼ਾ ਹਵਾਵਾਂ। ਮਾੜੇ ਹਾਲ ਦਾ ਵੀ ਘਰ ਜਿਹੜਾ ਪਿੰਡਾਂ 'ਚ। ਚਲੋ ਹੁਣ ਤੇ ਖੈਰ ਅੱਗੇ ਨਾਲੋਂ ਤੰਗ ਹੋ ਰਹੀ ਹੈ ਦੁਨੀਆ ਪਿੰਡਾਂ 'ਚ ਵੀ, ਲੇਕਿਨ ਫਿਰ ਵੀ ਥੋੜੇ ਤੋਂ ਥੋੜਾ ਘਰ ਵੀ ਜਿਹੜਾ ਨਾ ਕੋਈ 8-10 ਮਰਲੇ ਦਾ ਲਾਜ਼ਮੀ ਹੁੰਦਾ। ਉਹਦੇ ਵਿੱਚ ਹੀ ਲੋਕ ਬਾਗ ਬਗੀਚਾ ਵੀ ਆਪਣਾ ਬਣਾ ਲੈਂਦੇ ਨੇ, ਸਹਿਣ ਵੀ ਬਣਾ ਲੈਂਦੇ ਨੇ, ਰਹਿਣ ਨੂੰ ਜਗ੍ਹਾ ਵੀ ਬਣਾ ਲੈਂਦੇ ਨੇ, ਕੋਈ ਥਾਂ ਮਕਾਨ। ਇੱਧਰ ਪਿੰਡ ਮਰੀਦ ਕੇ 2.5-3 ਕਿੱਲੇ ਬੋਲੀ ਹੋਈ ਕਿਸੇ ਨੇ ਵਿੱਚ ਬਾਗ ਸ਼ਾਗ ਲਾਇਆ। ਇਤਫਾਕ ਹੋਇਆ ਇੱਥੇ ਕਿਸੇ ਦੋਸਤ ਨਾਲ ਆਉਣ ਦਾ। ਚਾਰ ਚਫੇਰੇ ਉਹਨਾਂ ਦਰਖਤ ਲਾਏ ਨੇ, ਸਫੈਦੇ ਭਰਨੇ, ਵਿਚਕਾਰ ਕੁਛ ਮਾਲਟਿਆਂ ਦੇ ਨੇ, ਇੱਕ ਦੋ ਬੂਟੇ ਵਿੱਚ ਕੁਛ ਨਿੰਬੂਆਂ ਦੇ ਨੇ। ਉਸ ਤੋਂ ਬਾਅਦ ਅਮਰੂਦਾਂ ਦਾ ਵੇ ਸਾਹਮਣੇ ਇੱਕ ਵੱਟ ਤੇ ਕਮਾਦ ਵੀ ਲੱਗਾ ਹੋਇਆ, ਗੰਨੇ ਜਿਹਨੂੰ ਕਹਿੰਦੇ ਨੇ। ਬਾਕੀ ਯਾਰ ਮੈਂ ਤੇ ਆਪ ਜ਼ਹਿਨੀ ਤੌਰ ਤੇ ਨਾ ਸ਼ਹਿਰ 'ਚ ਰਹਿ ਰਹਿ ਕੇ ਨਾ ਤੰਗ ਆ ਗਿਆ, ਸਹੀ ਗੱਲ ਹੈ। ਸ਼ੋਰ ਸ਼ਰਾਬਾ, ਨੱਸੋ ਭੱਜੋ, ਫੜ ਲਓ ਮਾਰ ਤਾੜ, ਕੁੜੀ ਹੈਗੀ। ਜ਼ਿੰਦਗੀ ਪਿੰਡ ਦੀ ਹੈ ਯਾਰ। ਥੋੜਾ ਜਿਹਾ ਪੁਰਸਕੂਨ ਮਾਹੌਲ ਅਗਰ ਕਿਸੇ ਕੋਲ ਲੱਭਦਾ ਨਾ ਤੇ ਉਹ ਪਿੰਡਾਂ 'ਚ ਹੀ ਲੱਭਦਾ। ਬਾਕੀ ਤੇ ਵੈਸੇ ਦੁਨੀਆ ਦਾ ਹੁਣ ਨਜ਼ਰੀਆ ਹੀ ਬਣ ਗਿਆ ਕਿ ਪੈਸਾ ਜਿੱਥੇ ਵੀ ਹੋਵੇ ਉੱਥੇ ਹੀ ਬੋਲਦਾ। ਤੁਸੀਂ ਪਿੰਡ 'ਚ ਹੋਵੋ ਤੇ ਭਾਵੇਂ ਸ਼ਹਿਰ 'ਚ ਹੋਵੋ, ਲੇਕਿਨ ਸ਼ਹਿਰ 'ਚ ਤਕਰੀਬਨ ਵਾਫਰ ਪੈਸੇ ਚਾਹੀਦੇ ਨੇ। ਪਿੰਡਾਂ 'ਚ ਮੈਂ ਅਕਸਰੀਅਤ ਨਾਲੇ ਹਿਸਾਬ ਲਾਇਆ ਕਿ ਅਕਸਰੀਅਤ ਲੋਕਾਂ ਦੀ ਜਿਹੜੀ ਨਾ ਖੁਸ਼ਹਾਲ ਹੈ। ਪਤਾ ਨਹੀਂ ਉਹ ਸੁਬਾਹ ਉੱਠਦੇ ਨੇ ਤਾਂ ਇਸ ਵਜ੍ਹਾ ਤੋਂ ਉਹਨਾਂ ਦੇ ਘਰਾਂ 'ਚ ਬਰਕਤ ਹੈ। ਸੁਬਾਹ ਉੱਠਦੇ ਨੇ ਪਿੰਡਾਂ ਦੇ ਲੋਕ, ਨਮਾਜ਼ ਪੜ੍ਹਦੇ ਨੇ ਤੇ ਆਪਣੇ ਕੰਮਾਂ ਕਾਰਾਂ ਨੂੰ ਨਿਕਲ ਜਾਂਦੇ ਨੇ। ਹੁਣ ਅੱਗੋਂ ਨਵੀਂ ਜਨਰੇਸ਼ਨ ਜਿਹੜੀ ਹੈ, ਚਲੋ ਮੰਨ ਲੈਂਦੇ ਹਾਂ ਕਿ ਉਹਦੇ 'ਚ ਕੋਈ ਹੋਏਗਾ ਥੋੜਾ ਬਹੁਤ, ਲੇਕਿਨ ਅਕਸਰ ਇਹ ਲੋਕ ਜਿਹੜੇ ਨੇ ਜ਼ਿਆਦਾਤਰ ਖੁਸ਼ਹਾਲ ਹੀ ਨੇ। ਸਟਾਲੇ ਦੇ ਨਾਲ ਵੱਟਾਂ ਦੇ ਉੱਤੇ ਮੋਂਗਰਿਆਂ ਦੇ ਬੂਟੇ ਲੱਗੇ ਹੋਏ ਨੇ। ਜੋ ਵੀ ਹੈ ਭਰਾਵਾ, ਪਿੰਡਾਂ ਦੀ ਆਪਣੀ ਸ਼ਾਸੀ ਹੈ। कुछ हार गई तकदीर मेरी, कुछ टूट गए मेरे सपने, कुछ गैरों ने बर्बाद किया, कुछ लूट गए मेरे अपने। इधर नुक्कड़ दे विच कनाल को गली है जगह, नीयां कड्डियां होनियां।
ਉਹ ਵਸਦੇ ਰਵੋ ਪਿੰਡਾਂ ਵਾਲੇ, ਉਹ ਕੋ ਬੋਲੋ ਅੱਗੋਂ, ਓਏ ਕੋਈ ਹੈਲੋ ਹੈ ਵੀ ਕਰ ਛੱਡੋ, ਓਏ ਕਿੱਥੇ ਟੁਰ ਗਏ ਹੋ। ਉਹ ਜਰਮਨ ਵਾਲਿਓ ਤੁਸੀਂ ਕਿੱਥੇ ਸੌਂ ਗਏ ਓਏ। ਤੁਹਾਡਾ ਤੇ ਹਾਲੇ ਡਿਊਟੀ ਦਾ ਟਾਈਮ ਕੀ ਟਾਈਮ ਹੋ ਗਿਆ। ਉਹ ਦੁਬਈ ਵਾਲਿਓ, ਸਾਊਦੀ ਵਾਲਿਓ, ਉਹ ਯੂਨਾਨ ਵਾਲਿਓ, ਇਟਲੀ ਵਾਲਿਓ ਕਿੱਥੇ ਟੁਰ ਗਏ ਹੋ ਸ਼ਾਹ ਜੀ। ਜਰਮਨ ਸ਼ਾਹ ਹੁੰਦਾ ਸੀ ਯਾਰ ਇੱਕ ਸਾਡਾ, ਕੰਮ ਤੇ ਹੁੰਦੇ ਮਾਸ਼ਾਅੱਲਾ ਚੰਗੇ ਹੀ ਸਨ। ਹੁਣ ਉਹ ਪਤਾ ਨਹੀਂ ਬਾਹਰ ਹੈ ਕਿ ਕਿਤੇ ਉੱਥੇ ਹੀ ਅੰਦਰ ਰੋੜ ਖੱਪ ਗਿਆ। ਅਸਲ 'ਚ ਹਰ ਮੁਆਸ਼ਰੇ ਦੇ ਵਿੱਚ ਨਾ ਬੁਰਾਈ ਦੀ ਇੱਕ ਲਿਮਟ ਹੈ। ਬੁਰਾਈ ਤੋਂ ਯਾਦ ਆਇਆ, ਇੱਕ ਹਾਫਿਜ਼ ਸੀ ਕਰਮਾਂ ਵਾਲਾ, ਉਹਨੇ ਉਹਦਾ ਨਾਂ ਹੀ ਬੁਰਾਈ ਰੱਖ ਦਿੱਤਾ ਸੀ। ਉਹ ਬੁਰਾਈ ਦੇ ਨਾਂ ਤੋਂ ਵੀ ਮਸ਼ਹੂਰ ਹੋ ਗਏ। ਬੁਰਾਈ ਕਿੱਧਰ ਗਈ ਹੈ। अच्छा भाई ना हाफजा तो भी बारे न्यारे चाहिए। हाफजा कहते ने उस्ताद मेरा जड़ा ना थोड़ा जा खराब सी, दूसरी लाइन ते चलना चाहता ही। वो एक दिन पूछता कि हाँ भाई सुना कदी कोई वाकया पेश आया। उन्हें कहा नहीं उस्ताद जी आ इत्थे नाल महल्ला जिवें लाहौर दे विच जिवें शाही महल्ला नहीं दसदे, इवें उहदे इलाके दे विच कोई सज्जे खब्बे है सी कोई महल्ला। ते उन्हें कहा बस उस्ताद जी इत्थे गए हैं 2-4 बार होर ते कोई नहीं। उन्हें कहा नस चाहते तो उस्ताद नूं भी कहने करंट रोया। उस्ताद ओनू कहने करंट रोया, उन्हें उस्ताद नूं कहने ला दित्ता अग्गों। उन्हें कहा होर ते कोई नहीं, इत्थे गए कोई 2-4 बार। बड़ी मेहरबानी भाई, लाइक सब्सक्राइब करने वाले हो, बड़ा हो गया तुहाडा। ਹੁਣ ਫਿਲਹਾਲ ਤਾਂ ਮੈਂ ਇੱਥੇ ਹੀ ਫੇਟ ਰਿਹਾ ਵਾ। ਇਹ ਵੀ ਤਾਂ ਹੈ ਵੇ, ਵੇਖੋ ਹੁਣ ਦਰਖਤਾਂ ਦੇ ਚਾਰ ਚਫੇਰੇ ਇੰਨਾ ਕੁਝ ਚਾਲ ਲੈਣਾ ਜਿਵੇਂ ਧੁੰਦ ਜੰਮੀ ਹੁੰਦੀ। ਸ਼ਾਇਦ ਮੇਰੇ ਕੈਮਰੇ ਦਾ ਰਿਜ਼ਲਟ ਇੰਨਾ ਅੱਛਾ ਨਹੀਂ ਜਿਹੜਾ ਕਲੀਅਰ ਕਰ ਦੇਵੇ ਉਹਨੂੰ, ਲੇਕਿਨ ਵਾਜ਼ੇ ਨਜ਼ਰ ਆਉਂਦਾ ਕਿ ਚਾਲਾ ਚਾਰ ਚਫੇਰੇ ਚਮੜਿਆ ਹੈ ਦਰਖਤ ਨੂੰ। अब के बिछड़े शायद कभी ख्वाबों में मिलेंगे, जैसे सूखे हुए फूल किताबों में गिरे। एक कहावत जी पढ़ी ਸੀ ਕਿ ਮੁਰਦਾ ਪੱਤਿਆਂ ਨੂੰ ਤੇ ਦਰਖਤ ਵੀ ਛਿੜਕ ਕੇ ਪਰਾਂ ਮਾਰ ਦੇਣ, ਤੇ ਉਹ ਵਾਕਈ ਹਕੀਕਤ ਹੈ। ਕਮਜ਼ੋਰ ਪੱਤੇ ਨੇ ਸਭ ਤਕਰੀਬਨ ਝੜੇ, ਲੇਕਿਨ ਇਸੇ ਦੌਰਾਨ ਹੀ ਇੱਥੇ ਛਾਂ ਦੀ ਵਜ੍ਹਾ ਨਾਲ ਇਹਨੂੰ ਇਹਨਾਂ ਦੋ ਦਰਖਤਾਂ ਨੂੰ ਪੂਰਾ ਫਿਰਿਆ ਜਾਲੇ ਨੇ ਘੇਰਿਆ ਹੋਇਆ। ਅਗਰ ਤੁਸੀਂ ਇਹ ਗੌਰ ਕਰ ਸਕੋ ਤੇ ਇਹ ਵੇਖੋ, ਉਸੇ ਜਾਲੇ ਦੇ ਵਿੱਚ ਮੱਖੀ ਵੀ ਫਸੀ ਹੋਈ ਹੈ। ਯਾਨੀ ਕਿ ਮੱਕੜੀ ਦੇ ਜਾਲ 'ਚ ਮੱਖੀ ਦਾ ਫਸਣਾ ਬਣ ਹੀ ਜਾਂਦਾ। ਇਹ ਵੇਖੋ, ਜਿਹੜੀ ਆ ਗਈ ਜਾਲ 'ਚ ਉਹਨੇ ਕਿੱਥੇ ਜਾਣਾ, ਉਹਨੇ ਵਿੱਚ ਹੀ ਮਾਰ ਖੱਪ ਜਾਣਾ। ਇਹ ਵੇਖੋ ਵਾਜ਼ੇ ਹੋ ਰਹੇ ਨੇ ਇੱਥੇ ਜਾਲੇ।
ਲੇਕਿਨ ਮੈਨੂੰ ਇੱਕ ਪੰਜਾਬੀ ਦਾ ਸ਼ੇਰ ਯਾਦ ਆ ਗਿਆ। ਜੀਮ ਜਿਸ ਦਰਖਤ ਦਾ ਫਲ ਖਾਈਏ ਉਹ ਸੁੱਕ ਵੀ ਜਾਵੇ ਤੇ ਕਟੀਏ ਨਾ ਹੀ। ਜਿਹਨੂੰ ਯਾਰ ਕਹੀਏ ਉਹਦੇ ਨਾਲ ਰਹੀਏ, ਲੋਕੀ ਦੇਣ ਤਾਨੇ ਪਿਛਾਂ ਹਟੀਏ ਨਾ ਹੀ। ਸੂਲੀ ਮਿਲੇ ਜੇਕਰ ਯਾਰ ਦੇ ਨਾਮ ਦੀ ਏ, ਝੂਲਾ ਝੂਟ ਲਈਏ ਜ਼ਰਾ ਝਕੀਏ ਨਾ ਹੀ। ਤੇ ਅਮੂਮਨ ਇੰਝ ਹੀ ਹੁੰਦਾ। ਹੁਣ ਤੇ ਖੈਰ ਪੈਸੇ ਦੀ ਹਵਸ ਨੇ ਇਨਸਾਨ ਨੂੰ ਅੰਨ੍ਹਾ ਕਰ ਛੱਡਿਆ, ਤੇ ਖਾਸ ਕਰਕੇ ਸਾਡੇ ਮੁਲਕ ਪਾਕਿਸਤਾਨ 'ਚ ਤੇ ਇੰਨੇ ਕੁ ਅੰਨੇ ਹੋ ਗਏ ਨੇ ਪੈਸੇ ਦੇ ਮਾਮਲੇ 'ਚ। ਲੋਕ 10 ਰੁਪਏ ਵਾਸਤੇ ਬੰਦਾ ਮਾਰਨ ਟੁਰ ਪੈਂਦੇ ਨੇ, ਇੰਝ ਸਮਝਦੇ ਨੇ ਜਿਵੇਂ ਸਵਾਬ ਦਾ ਕੰਮ ਹੈ। ਤੇ ਜੇ ਦੂਸਰੀ ਨਜ਼ਰ ਨਾਲ ਵੇਖਿਆ ਜੇ ਤਾਂ ਚਲੋ ਬੰਦਾ ਕੋਈ ਕੰਮ, ਕੋਈ ਚੱਜ ਸਵਾਦ ਦੀ ਲੜਾਈ ਲੜਦਾ, ਇੰਨੇ ਵਾਸਤੇ ਲੜਨੀ ਨਹੀਂ ਚਾਹੀਦੀ। ਬਾਕੀ ਹਵਸ ਪ੍ਰਸਤੀ ਵੀ ਜਿਹੜੀ ਨਾ ਇੰਤਹਾ ਨੂੰ ਪਹੁੰਚ ਗਈ ਹੈ ਦੌਲਤ ਦੀ ਪਾਕਿਸਤਾਨ 'ਚ। ਔਰ ਦੂਸਰੀ ਇਹ ਵੀ ਇੱਕ ਹਕੀਕਤ ਹੈ ਕਿ ਇਹਦੇ ਤੋਂ ਬਗੈਰ ਮੁਲਕੇ ਪਾਕਿਸਤਾਨ ਦੇ ਵਿੱਚ ਜੀਣਾ ਕਿਸੇ ਅਜ਼ਾਬ ਨਾਲੋਂ ਘੱਟ ਨਹੀਂ ਹੈ। ਕਿਉਂਕਿ ਆਪਣੀ ਜ਼ਾਤੀ ਖਵਾਹਿਸ਼ਾਤ ਜ਼ਰੂਰੀਆਤ ਇਨਸਾਨ ਨੇ ਆਪ ਹੀ ਇੰਨੀਆਂ ਕੁ ਵਧਾ ਲਈਆਂ ਨੇ। और बड़ा खूब किसी ने आख्या कि हज़ारों ख्वाहिशें ऐसी कि हर ख्वाहिश पे दम निकले। गालबन मिर्ज़ा गालिब साहब ने आख्या ये शेर, हज़ारों ख्वाहिशें ऐसी कि हर ख्वाहिश पे दम निकले, बहुत निकले मेरे अरमां मगर फिर भी कम निकले। उदां दे फल किधरे किधरे लगे हुए ने। कच्चा आली इन्हें माशाई फल सही चुकिया है। अच्छा एक होर गल यार, आंदे ने नीवी टाहनी नूं फल ज्यादा लगदा। टाहनी तो गल ही याद आ गई। लेकिन इहदे तो हट के एक ये भी गल है कि जिस टाहनी नूं फल लगदा वो खुद ब खुद झुक जांदी। गौर करो हाँ जरा, कि ਉਹਦੇ ਤੇ ਫਲ ਦਾ ਬੋਝ ਹੁੰਦਾ, ਉਹਨੇ ਉਹਨੂੰ ਸੰਭਾਲ ਕੇ ਟੁਰਨਾ ਹੁੰਦਾ। इधर दूसरा नमूना इधर भी देख लो, इस टाहनी ਨੂੰ ਵੀ फल लगा है। ਉਹ फल ਦਾ ਇੱਕ ਆਪਣਾ ਵਜ਼ਨ ਹੈ ਤੇ ਆਹਿਸਤਾ ਆਹਿਸਤਾ बढ़ ਰਿਹਾ ਹੈ। ਜਦੋਂ ਇਹ ਫਲ ਪੱਕ ਜਾਣਾ ਉਦੋਂ ਇਹਨੇ ਲੱਥਣਾ ਤੇ ਟਾਹਣੀ ਨੇ ਹੁਣ ਦੀ ਨਿਸਬਤ ਸਿੱਧੀ ਹੋ ਜਾਣਾ ਜੋ ਇਹਦੀ ਹੁਣ ਕਫੀਅਤ। ਲੇਕਿਨ ਇਹਨਾਂ ਹੀ ਟਾਹਣੀਆਂ ਦੇ ਵਿੱਚ ਕਈ ਉਹ ਵੀ ਹੈ ਨੇ ਕਿ ਜਿਹੜੀਆਂ ਫਲ ਲਾਏ ਕੇ ਵੀ ਨੇ ਤੇ ਇੰਝ ਭਾਈ ਡੰਡੇ ਯਾਰ ਖਲੋਤੀਆਂ ਨੇ। ਇਹ ਉਹਦੀ ਮਿਸਾਲ ਹੈ ਵੇਖ ਸਾਹਮਣੇ, ਉਹ ਤਾਂ ਨੂੰ ਜਾ ਰਹੀ ਹੈ ਤੇ ਉਹ ਤਾਂ ਨੂੰ ਹੀ ਜਾ ਰਹੀ ਹੈ, ਉਹ ਫਲ ਨੂੰ ਚੁੱਕਿਆ ਉਹਨੇ। ਯਾਨੀ ਕਿ ਉਹਦੇ 'ਚ ਇੰਨੀ ਸਖਤ ਮੌਜੂਦ ਹੈ ਕਿ ਉਹ ਫਲ ਨੂੰ ਨਾਲ ਲੈ ਕੇ ਤਾਂ ਟੁਰ ਸਕਦੀ ਹੈ, ਤੇ ਉਹਨੇ ਆਪਣਾ ਸਿਰ ਵੀ ਨੀਵਾਂ ਨਹੀਂ ਕੀਤਾ ਹੋਇਆ। ਤੇ ਦੂਸਰਾ ਇਹਦਾ ਇਹ ਵੀ ਹੈ ਕਿ ਜਿਹੜੀਆਂ ਟਾਹਣੀਆਂ ਥੱਲੇ ਹੁੰਦੀਆਂ ਨੇ ਨਾ ਉਹਨਾਂ ਨੂੰ ਫਲ ਜਿੰਨਾ ਵੀ ਲੱਗ ਜਾਵੇ ਉਹਨਾਂ ਥੱਲੇ ਹੀ ਰਹਿਣਾ, ਤੇ ਜਿਹੜੀਆਂ ਉਤਾਂ ਹੁੰਦੀਆਂ ਨੇ ਉਹਨਾਂ ਨੂੰ ਫਲ ਲੱਗਦਾ ਤੇ ਉਤਾਂ ਨੂੰ ਜਾਣ ਵਾਲੀਆਂ ਜਿਹੜੀਆਂ ਨੇ ਉਹਨਾਂ ਉਤਾਂ ਹੀ ਜਾਣਾ ਹੁੰਦਾ। अज़ल से बस गया है अपने मुकद्दर में सर उठा कर चलना।
ਉਹਨਾਂ ਵਿੱਚ ਫੋਨ ਆਦੜ ਕਰੀ ਜਾ ਰਹੇ ਨੇ ਯਾਰ, ਤੰਗ ਕਰ ਰਹੇ। ਮੈਂ ਇਹ ਚਾਹੁੰਦਾ ਕਿ ਚਲੋ ਯਾਰ ਕੋਈ ਗੱਲਬਾਤ ਹੋ ਰਹੀ ਹੈ ਤੇ ਚੱਲਦੀ, ਇਹ ਥੋੜਾ ਜਿਹਾ ਵੇਟ ਕਰ ਲੈਣ। ਪਰ ਨਾ ਭਾਈ ਉਹਨਾਂ ਵੀ ਅਸ ਤੇ ਹੀ ਹੱਥ ਰੱਖਿਆ ਜੀ। ਸਦਾ ਨਾ ਬਾਗੀ ਬੁਲਬੁਲ ਬੋਲੇ ਤੇ ਸਦਾ ਨਾ ਬਾਗ ਬਹਾਰਾ, ਸਦਾ ਨਾ ਮਾਪੇ ਹੁਸਨ ਜਵਾਨੀ ਤੇ ਸਦਾ ਨਾ ਸੁਹਬਤ ਯਾਰਾ। ਅਸਲ 'ਚ ਪਰਿੰਦਿਆਂ ਦੀ ਜਿਹੜੀ ਬੋਲੀ ਹੈ ਨਾ, ਨਾਰਮਲ 11-12 ਵਜੇ ਤੱਕ ਤੇ ਜਿੱਥੇ ਬਾਗ ਹੋਵੇ ਉੱਥੇ ਤੇ ਫਿਰ ਸਦਾ ਹੀ ਇਹਨਾਂ ਦੀ ਚਹਿਲ ਪਹਿਲ ਹੁੰਦੀ ਹੈ ਨਾ। ਇਹ ਬੋਲਦੇ ਨੇ ਨਾ ਤੇ ਇੰਨੀ ਕੋ ਮਿੱਠੀ ਲੱਗਦੀ ਹੈ ਨਾ ਬੋਲੀ ਯਾਰ, ਇੰਝ ਲੱਗਦਾ ਬੰਦਾ ਜਿਵੇਂ ਕਿ ਦਿਲੀ ਸਕੂਨ ਇੱਕ ਬੰਦੇ ਨੂੰ ਹਾਸਲ ਹੁੰਦਾ। ਪਿੰਡਾਂ 'ਚ ਬੋੜਾਂ ਦੀ ਛਾਂ ਥੱਲੇ ਲੋਕੀ ਸਿਰਹਾਣੇ ਦੇ ਕੇ ਬਾਂਹ ਤੇ ਦੁਪਹਿਰਾਂ ਵਾਲੇ ਸਕੂਨ ਨਾਲ ਲੰਮੇ ਪਏ ਹੁੰਦੇ ਹਨ ਦਰਖਤਾਂ ਦੀਆਂ ਛਾਵਾਂ ਤੇ, ਕਿਉਂਕਿ ਅਸਾਂ ਇਹ ਸਾਰਾ ਮਾਹੌਲ ਆ ਵੇਖਿਆ, ਹਾਲੇ ਵੀ ਹੈ ਸ਼ੁਕਰ ਅਲਹਮਦੁਲਿਲਾ। ਤੇ ਜਿਹੜੀ ਇਹ ਸਕੂਨ ਹੈ ਨਾ, ਇੰਝ ਦਾ ਕਿਧਰੇ ਸਕੂਨ ਨਹੀਂ ਜਿਹਾ। ਅਲਾਮਾ ਸਾਹਿਬ ਦੀ ਇੱਕ ਖਵਾਹਿਸ਼, ਉਹ ਇੱਕ ਨਜ਼ਮ ਦੀ ਸੂਰਤ ਗਾਲਬਨ 8ਵੀਂ ਦੀ ਕਿਤਾਬ ਦੇ ਵਿੱਚ ਆਈ ਸੀ, ਉਦੋਂ ਪੜ੍ਹਿਆ ਸੀ। ਉਹ ਸ਼ਾਇਦ ਸ਼ੇਰ ਸਿੱਧੇ ਹੋਣ ਜਾਂ ਨਾ ਹੋਣ, ਲੇਕਿਨ ਅਗਰ ਕੋਈ ਗਲਤ ਲੱਗੇ ਤੇ ਭਾਈ ਦਰਗੁਜ਼ਰ ਕਰ ਲਿਆ ਜੇ। ਦੇਖੋ ਚੰਦ ਇੱਕ ਜਿਹੜੇ ਹਨ ਨਾ, ਉਹ ਇੰਝ ਦਿਲ ਨੂੰ ਛੂਹ ਜਾਂਦੇ ਹਨ। ਮੈਂ ਕਿਹਾ ਹੋ ਹਾਥ ਕਾ ਸਰਾਣਾ ਸਬਜ਼ੇ ਕਾ ਹੋ ਬਿਛੋਣਾ, ਹੱਥ ਦਾ ਸਿਰਹਾਣਾ ਜਿਹੜੀ ਆ ਸਿਰ ਥੱਲੇ ਬਾਂਹ ਦੇ ਕੇ ਸੌਂਦੇ ਹੁੰਦੇ ਹਨ ਨਾ, ਇਹਨੂੰ ਕਹਿੰਦੇ ਹੁੰਦੇ ਹਨ। ਤੇ ਦੂਸਰੀਆਂ ਦੀ ਸੂਰਤ ਇਹ ਹੈ ਕਿ ਪਹਿਲਾਂ ਹੱਥ ਨਾਲ ਕਢਾਈ ਕਰਕੇ ਨਾ ਸਿਰਹਾਣਿਆਂ ਤੇ ਉਹ ਬੜੇ ਵਧੀਆ ਫੁੱਲ ਬੂਟੇ ਪਏ ਹੁੰਦੇ ਹਨ। ਹੁਣ ਤਾਂ ਖੈਰ ਮਸ਼ੀਨੀ ਦੌਰ ਆ ਗਿਆ, ਚੱਲ ਰਿਹਾ ਧੜਾ ਧੜ। झुक झुक के छू रही हो पानी का गुल की टहनी, चश्मे की शोरिशों में बाजा सा बज रहा हो। महकाए जिससे जलवत खलवत में वो अदा हो। कुछ इंज करके कली कुछ सिद्धा नहीं हो रहा यार, ज्यों ज्यों बंदा उम्र ਨੂੰ ਪਹੁੰਚ ਦੇਣਾ, ਇਹ ਵਾਕਈ ਯਾਰ ਐਨੇ ਹੈ ਕਿ ਨਹੀਂ। ਜਿੰਨੀ ਦੇਰ ਤੱਕ ਬੰਦਾ ਵਰਜਿਸ਼ ਦੇ ਮਾਮਲੇ 'ਚ ਜਾਂ ਆਪਣੇ ਆਪ ਨੂੰ ਚੁਸਤ ਐਕਟਿਵ ਨਾ ਰੱਖੇ, ਦਿਮਾਗ ਵੀ ਹੌਲੀ ਹੌਲੀ ਨਾਲ ਹੀ ਬੰਦੇ ਦੇ ਜਿਸਮ ਦੇ ਸੌਂਦਾ ਜਾਂਦਾ, ਉਹ ਵੀ ਕਮਜ਼ੋਰ ਹੋ ਜਾਂਦਾ। ਹੁਣ ਸਿਰਾ ਜਿਹੜਾ ਨਾ ਉਹ ਨਹੀਂ ਹੱਥ ਆਉਣ ਲਿਆ। ਇਹਦਾ ਸਿਰਾ ਲੱਭੇ ਤੇ ਫਿਰ ਮੈਂ ਤੁਹਾਨੂੰ ਦੱਸਾਂ ਯਾਰ ਕੀ ਹੈ। ਇਹ ਜੇ ਜਨਾਬ ਕਾਸ਼ਨੀ, ਕਹਿੰਦਾ ਗਾਣਾ ਵੀ ਇੱਕ, ਉਹ ਕਾਸ਼ਨੀ ਦੁਪੱਟੇ ਵਾਲੀ ਹੈ, ਮਤਲਬ ਕਿ ਸਬਜ਼ ਰੰਗ ਦਾ ਦੁਪੱਟਾ। ਇਹ ਵੈਸੇ ਪੱਠਿਆਂ ਦੇ ਵਿੱਚ ਲੱਗਣੇ ਵੇਖ, ਇਹ ਆਂਦੇ ਨੇ ਵੈਸੇ ਵੀ ਬੜੀ ਕੰਮ ਦੀ ਸ਼ੈ ਹੈ। ਸੁਣਿਆ ਇਹ ਵਡੇਰਿਆਂ ਕੋਲੋਂ ਇਹ ਜਾਨਵਰ ਖਾਂਦੇ ਨੇ ਵਿੱਚ, ਸਾਰੇ ਸਟਾਲੇ ਦੇ ਵਿੱਚ ਹੀ ਵੱਢੀ ਜਾਣੀ। ਆ ਜੀ ਜਨਾਬ ਸਰੋਂ ਦਾ ਸਾਗ,
ਬੰਦਾ ਤੇ ਰੱਬ ਦੀਆਂ ਨਿਹਮਤਾਂ ਤੇ ਖੁਸ਼ ਨਹੀਂ ਹੁੰਦਾ, ਲੇਕਿਨ ਰੱਬ ਇਹ ਜ਼ਰੂਰ ਕਹਿੰਦਾ ਕਿ ਦੱਸ ਮੇਰੀਆਂ ਕਿਹੜੀਆਂ ਕਿਹੜੀਆਂ ਨਿਹਮਤਾਂ ਦਾ ਇਨਕਾਰ ਕਰੇਗਾ। ਜੇ ਇਹ ਵੀ ਵੇਖੋ ਭਾਈ ਆ ਕਿਹੜੀ ਬੂਟੀ ਹੈ, ਜੇ ਕੋਈ ਸਮਝ ਤੇ ਦੱਸ ਛੱਡਿਆ। ਨਹੀਂ ਹੁਣ ਜੂਨ ਦੇਣਾ ਆ ਕਿਸ ਚੀਜ਼ ਦਾ ਬੜਾ ਵੱਡਾ ਪੱਤਾ, ਇਹ ਅੱਕ ਵੀ ਨਹੀਂ ਲੱਗਦਾ। ਹੋਰ ਇਹ ਉੱਤੇ ਦੇ ਪੱਤੇ ਨੇ ਥੱਲੇ ਫਿਰ ਆਪ ਝੜੇ ਨੇ ਥੱਲੇ ਗੋੜ ਦਾ ਕਿ ਪਤਲਾ ਹੈ ਲੇਕਿਨ ਬਾਹਰ ਨਹੀਂ ਆ ਇਹ ਕੁਝ ਹੋਰ ਹੀ ਹੈ। ਇਹਨੂੰ ਵੀ ਜਾਣਾ ਲੱਗਾ ਹੋਇਆ। दैया रे गैर में कैसे तुझे सदा देते, तो मिल भी जाता तो आखिर तुझे गवा देते, तुमने सुनाया ही नहीं अपना दुख वरना हम दुआ वो करते कि आसमां हला देते। दुआ भी भैया लग जावे सही, दुआ लग जावे ते ਕਰਨ ਵਾਲੇ ਦੇ ਦਿਲੋਂ ਉੱਠ ਜਾਵੇ ਤੇ ਰੱਬ ਕਰ ਲਵੇ ਕਬੂਲ, ਤੇ ਖੋਤੇ ਵੀ ਬਾਦਸ਼ਾਹ ਬਣਦੇ ਵੇਖੇ ਨਾ ਭਰਾਵਾ। ਤੇ ਜੇ ਨਾ ਲੱਗੇ ਤੇ ਅਕਲਾਂ ਵਾਲੇ ਵੀ ਵਿਚਾਰੇ ਰੁਲ ਜਾਂਦੇ ਨੇ। ਇਹ ਉਹਦੀ ਮਰਜ਼ੀਆਂ ਨੇ, ਉਹਦੀ ਰਜ਼ਾਵਾਂ ਨੇ। ਲੋ ਹੁਣ ਇੱਥੇ ਤੇ ਛਾਂ ਸੀ, ਛਾਂ ਦਾ ਤੇ ਆਪਣੇ ਇੰਝ ਯਕੀਨ ਜਾਣੋ ਕਿ ਸਕੂਨ ਆ ਰਿਹਾ। ਏਸੀ ਲੋਕ ਕਰਦੇ ਨੇ, ਏਸੀ ਕੀ ਸ਼ੈ ਹੈ। ਯਾਨੀ ਕਿ ਜਿਹੜਾ ਸਹੀ ਹਕੀਕੀ ਮਾਇਨਿਆਂ ਦੇ ਵਿੱਚ ਜਿਸਮ ਨੂੰ ਸਕੂਨ ਮਿਲਦਾ ਨਾ, ਉਹ ਦਰਖਤਾਂ ਦੀ ਛਾਂ ਥੱਲੇ ਹੀ ਹੈ। ਦਰਖਤ ਹੋਣ ਥੋੜਾ ਜਿਹਾ ਸੰਘਣੇ, ਉਹਨਾਂ ਕੋਲ ਗੱਲ ਯਾਦ ਆ ਜਾਂਦੀ ਹੈ। ਕੁਛ ਬੰਦੇ ਸੋਚਣਗੇ ਯਾਰ ਕਦੀ ਇੰਝ ਨੂੰ ਗੱਲ ਲੈ ਟੁਰਦਾ, ਕਦੀ ਇੰਝ ਨੂੰ ਲੈ ਟੁਰਦਾ, ਲੇਕਿਨ ਯਾਰ ਜ਼ਿੰਦਗੀ ਹਰ ਬੰਦੇ ਦੀ ਇੱਕ ਕਹਾਣੀ ਹੈ। ਤੇ ਹਰ ਬੰਦੇ ਦੀ ਵੱਖਰੀ ਵੱਖਰੀ ਕਹਾਣੀ। ਤੁਸੀਂ ਇਹ ਵੇਖੋ ਜਿਹੜੇ ਡੈਂਕੀ ਲਾਉਂਦੇ ਨੇ, ਹਜ਼ਾਰਾਂ ਦੇ ਹਿਸਾਬ ਨਾਲ ਲੋਕੀ ਡੈਂਕੀ ਲਾਉਂਦੇ ਨੇ, ਤੇ ਡੈਂਕੀ ਲੱਗਦੀ ਸਾਰਿਆਂ ਦੀ ਇੱਕੋ ਰਾਹ ਹੀ ਹੈ, ਇੱਕੋ ਸਾਈਡ ਨੂੰ ਹੀ ਲੱਗਦੀ ਹੈ। ਮਤਲਬ ਕਿ ਜਿੰਨੇ ਇੱਥੋਂ ਜਨਾਨ ਜਾਣਾ ਉਹਦੇ ਕੋਲ ਇਹੀ ਰਸਤਾ ਹੈ, ਜਾਂ ਕੋਈ ਹੋਰ ਖੱਬੇ ਜਿੱਧਰੋਂ ਵੀ ਜਾਵੇ। ਲੇਕਿਨ ਅਕਸਰੀਅਤ 'ਚ ਇੱਧਰ ਹੀ ਲੋਕ ਜਾਂਦੇ ਨੇ। ਤੇ ਉਹ ਤੁਸੀਂ ਜਿਹਨੂੰ ਵੀ ਪੁੱਛ ਲਓ,
ਉਹ ਇੰਨੇ ਬੰਦੇ ਵੀ ਜਿੰਨੇ ਵੀ ਹੋਣਗੇ ਨਾ, ਕਹਾਣੀ ਹਰ ਬੰਦੇ ਦੀ ਵੱਖਰੀ ਹੋਏਗੀ। ਜਾਂਦੇ ਵੀ ਸਾਰੇ ਇਕੱਠੇ ਨੇ, 100 100 50 50 200 400 ਲੋਕ ਜਾਂਦੇ ਨੇ। ਲੇਕਿਨ ਕਹਾਣੀ ਸੁਣਾਉਣ ਦਾ, ਕਹਾਣੀ ਬਣਾਉਣ ਦਾ ਅੰਦਾਜ਼, ਕਹਾਣੀ ਨੂੰ ਸਮਝਣ ਦਾ ਅੰਦਾਜ਼, ਉਹ ਹਰ ਬੰਦੇ ਦਾ ਵੱਖਰਾ ਵੱਖਰਾ ਹੋਏਗਾ। ਇਸ ਦੇ ਬਾਵਜੂਦ ਵੀ ਨਾ, ਯਾਨੀ ਕਿ ਮੰਜ਼ਿਲ ਵੀ ਵੇਖ ਲਓ ਤੁਸੀਂ ਇੱਕ ਹੀ ਹੈ, ਪਹੁੰਚਣਾ ਵੀ ਸਾਰਿਆਂ ਯੂਰਪ ਹੀ ਹੁੰਦਾ, ਤੇ ਕਹਾਣੀ ਹਰ ਬੰਦੇ ਦੀ ਵੱਖਰੀ ਮਿਲੇਗੀ। ਹੁਣ ਅਗਲੀ ਕਰਦਿਆਂ ਕਰਦਿਆਂ ਜਿਹੜੀ ਨਾ, ਪਿਛਲੀ ਭੁੱਲ ਗਈ ਉਹ ਗੱਲ, ਅਸਲ 'ਚ ਕਰਨ ਲੱਗਾ ਹਾਂ ਕਿ ਦਰਖਤ ਦਾ ਸਾਏ, ਉਹ ਹਜ਼ਰਤ ਮੂਸਾ ਅਲੈਹਿ ਸਲਾਮ ਦੇ ਦੌਰ ਦੇ ਵਿੱਚ ਆਉਂਦੇ ਨੇ ਕਿ ਕਿਸੇ ਨੇ ਮੂਸਾ ਅਲੈਹਿ ਸਲਾਮ ਨੇ ਆਖਿਆ ਕਿ ਕੋਈ ਬੰਦਾ ਕੋਈ ਮਕਾਨ ਬਣਾ ਰਿਹਾ ਸੀ ਸ਼ਾਇਦ, ਤੇ ਉਹਨਾਂ ਆਖਿਆ ਕਿ ਇੱਕ ਮਾਈ ਆਈ, ਉਹ ਬੜੀ ਹੈਰਾਨ ਪਰੇਸ਼ਾਨ ਹੋਈ ਕਿ ਤੂੰ ਇਹ ਮਕਾਨ ਬਣਾਉਣ ਡਿਆ, ਤੇ ਉਮਰ ਕਿੰਨੀ ਉਹ ਮਕਾਨ ਬਣਾਉਣ ਵਾਲੇ ਦੀ ਹੋ ਗਈ, ਕੋਈ 200 300 ਸਾਲ ਗੁਜ਼ਰ ਚੁੱਕੀ। ਹਾਲਾਂਕਿ ਮੂਸਾ ਅਲੈਹਿ ਸਲਾਮ ਦੀ ਜ਼ਾਤੀ ਉਮਰ ਇੰਨੀ ਨਹੀਂ ਹੈ, ਲੇਕਿਨ ਉਹਨਾਂ ਦੇ ਉਹ ਤਜਰਬੇ 'ਚ ਚੀਜ਼ ਆਈ। ਤੇ ਉਹ ਇੱਕ ਮਾਈ ਨੇ ਜਦੋਂ ਆਖਿਆ ਕਿ ਤੂੰ ਮਕਾਨ ਬਣਾਉਣ ਡਿਆ ਇੱਥੇ ਦੁਨੀਆ ਦੇ ਵਿੱਚ, ਤੇ ਮੂਸਾ ਅਲੈਹਿ ਸਲਾਮ ਨੇ ਆਖਿਆ ਮਾਈ ਤੂੰ ਇਸ ਗੱਲ ਤੇ ਤਜਬ ਕਰਨੀ ਕਿ ਇੰਨੇ 100 ਸਾਲ ਇਹਦੀ ਉਮਰ ਹੋ ਗਈ ਹੈ ਤੇ ਇਹ ਮਕਾਨ ਬਣਾ ਰਿਹਾ। ਹਮ, ਇਸ ਗੱਲ ਦੇ ਉੱਤੇ ਤਜਬ ਨਾ ਕਰ। ਇੱਕ ਐਸੀ ਉਮਤ ਵੀ ਆਏਗੀ ਜਿਹੜੀ 40 50 ਸਾਲ 60 ਸਾਲ 70 ਸਾਲ ਜਿਨ੍ਹਾਂ ਦੀ ਉਮਰ ਹੋਏਗੀ, ਤੇ ਉਹ ਏਡੇ ਏਡੇ ਵੱਡੇ ਮੱਲ ਬਣਾਉਣਗੇ ਕਿ ਆਉਣ ਵਾਲੀਆਂ ਨਸਲਾਂ ਤੱਕ ਉਹ ਚੱਲਦੇ ਰਹਿਣਗੇ। ਇੰਨੀਆਂ ਮਜ਼ਬੂਤ ਉਹਨਾਂ ਦੀਆਂ ਬੁਨਿਆਦਾਂ ਰੱਖਣਗੇ ਤੇ ਪੱਕੇ ਮਕਾਨ ਬਣਾਉਣਗੇ। ਤੇ ਉਹ ਮਾਈ ਨੇ ਆਖਿਆ, ਉਹਨੇ ਕਿਹਾ ਹਾਏ ਹਾਏ ਹਾਏ, ਕਾਸ਼ ਮੈਂ ਉਸ ਦੌਰ ਦੇ ਵਿੱਚ ਹੁੰਦੀ ਤੇ ਮੈਂ ਆਪਣੀ ਸਾਰੀ ਜ਼ਿੰਦਗੀ ਇੱਕ ਦਰਖਤ ਦੇ ਸਾਏ ਥੱਲੇ ਬਹਿ ਕੇ ਗੁਜ਼ਾਰ ਦਿੰਦੀ। ਤੇ ਦਰਖਤ ਦਾ ਸਾਇਆ ਵੀ ਐਡਾ ਕੀਮਤੀ ਹੈ ਭਰਾਵਾ, ਇੱਕ ਜ਼ਿੰਦਗੀ ਗੁਜ਼ਾਰੀ ਜਾ ਸਕਦੀ ਹੈ ਦਰਖਤ ਦੇ ਸਾਏ ਥੱਲੇ। ਇਹ ਬਕੌਲ ਉਸ ਮਾਈ ਦੇ। ਇਹ ਬਰਿੰਦਾ ਹੁਦ ਹੁਦ ਵੀ ਨਹੀਂ ਤੇ ਹੈ ਕਿਹੜਾ, ਅੱਲਾਹੁ ਆਲਮ, ਲੇਕਿਨ ਇਹ ਸੋਹਣਾ ਬਹੁਤ ਹੈ। ਲੰਮੀ ਚੁੰਝ, ਹੁਦ ਹੁਦ ਗਾਲਬਨ ਮਹਿੰਦੀ ਜਿਹਾ ਪੂਰੇ ਜਿਹੇ ਕਲਰ ਦਾ ਹੁੰਦਾ। ਠੀਕ ਹੈ ਭਾਈ ਭਰਾਵਾ, ਫਿਰ ਰੱਬ ਰਾਖਾ, ਜਿਉਂਦੇ ਰਹੇ ਤੇ ਫਿਰ ਮਿਲਾਂਗੇ। कभी अर्श पर कभी फर्श पर कभी उनके दर, कभी दर बदर गमे आशिकी, तेरा शुक्रिया मैं कहाँ कहाँ से गुजर गया। ਅੱਜ ਕੱਲ ਸਿਆਸਤ ਨੂੰ ਵੀ ਬੜੀ ਅੱਗ ਲੱਗੀ ਹੈ ਭਾਈ। ਸਿਆਸਤ ਵੀ ਇੰਨੀ ਮੱਚੀ ਪਈ ਹੈ, ਆਪਣੇ ਜ਼ਾਤੀ ਮਫਾਦ ਤੇ ਤਬਾਹੀ ਮੁਲਕ ਪਾਕਿਸਤਾਨ ਦੀ। ਮੈਂ ਕਿਸੇ ਦਿਨ ਲਾਈਵ ਚੱਲਾਂਗਾ, ਨਾਲੇ ਗੱਡੀ ਚਲਾਉਂਦੇ ਜਾਵਾਂਗੇ, ਨਾਲੇ ਲੋਕਾਂ ਦੇ ਕਮੈਂਟ, ਲੋਕਾਂ ਦੀ ਗੁਫ਼ਤਗੂ ਸੁਣਾਂਗੇ ਕਿ ਕੀ ਹੁੰਦੀ ਹੈ ਇਸ ਹਕੂਮਤ ਦੇ ਬਾਰੇ, ਜਾਂ ਜੋ ਵੀ ਹੈ ਵੇ ਇਹ ਉਤਲੇ ਹਟਲੇ ਇਹਨਾਂ ਦੇ ਬਾਰੇ ਲੋਕੀ ਕਹਿੰਦੇ ਕੀ ਨੇ।
ਔਰ ਇਹ ਕਿਉਂ ਘਰ ਮੁਸੱਲਤ ਨੇ? ਇਹ ਹੋਏਗੀ ਗੱਲ ਇਨਸ਼ਾਅੱਲਾ ਅਗਲੇ ਵੀਲਾਗ ਦੇ ਵਿੱਚ। ਤੇ ਠੀਕ ਹੈ ਫਿਰ, ਰੱਬ ਰੱਖਾ।